ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਕੀ ਪੰਜਾਬ ਸਰਕਾਰ ਸਕੂਲੀ ਬੱਚਿਆਂ ਨੂੰ ਢਾਲ ਵਾਂਗ ਵਰਤ ਰਹੀ ਹੈ? ਕੀ ਹੁਣ ਸਕੂਲੀ ਬੱਚੇ ਹੀ ਬੱਚੇ ਸੀ ਜਿਨ੍ਹਾਂ ਨੂੰ ਇਸ ਕੰਮ ਦੇ ਲਈ ਵਰਤਿਆ ਜਾ ਰਿਹਾ ਹੈ? ਇਹ ਗੱਲ ਅਸੀਂ ਕਿਉਂ ਕਰ ਰਹੇ ਹਾਂ ਜਾਂ ਇਹ ਸਵਾਲ ਕਿਉਂ ਉੱਠ ਰਿਹਾ ਹੈ, ਇਸ ਦਾ ਤਫਸੀਲ ਦੇ ਨਾਲ ਤੁਹਾਡੇ ਅੱਗੇ ਵੇਰਵਾ ਰੱਖਣ ਜਾ ਰਹੇ ਹਾਂ। ਕਿਉਂਕਿ ਜੇਕਰ ਗੱਲ ਗੁਰਦਾਸਪੁਰ ਜ਼ਿਲ੍ਹੇ ਦੀ ਕਰੀਏ ਤਾਂ ਉੱਥੋਂ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ DEO ਭਾਵ ਡਿਸਟ੍ਰਿਕਟ ਐਜੂਕੇਸ਼ਨਲ ਆਫਿਸਰ ਨੂੰ ਇੱਕ ਪੱਤਰ ਕੱਢਿਆ ਗਿਆ ਹੈ, ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇੱਕ ਹਲਫਨਾਮਾ ਸਰਕਾਰੀ ਸਕੂਲਾਂ ਦੇ ਬੱਚਿਆਂ ਤੋਂ ਲਿਆ ਜਾਵੇ, ਉਹ ਆਪਣੇ ਮਾਪਿਆਂ ਦੇ ਕੋਲੋਂ ਭਰਵਾ ਕੇ ਲਿਆਉਣ, ਜਿਸ ਦੇ ਵਿੱਚ ਉਹ ਇਸ ਗੱਲ ਦਾ ਆਪ ਹਲਫਨਾਮਾ ਲੈਣ, ਹਲਫ ਲੈਣ ਕਿ ਉਹ ਜਾਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਪਰਾਲੀ ਨਹੀਂ ਸਾੜੀ ਜਾਵੇਗੀ। ਜੇਕਰ ਕਿਸੇ ਪਰਿਵਾਰ ਦੇ ਵੱਲੋਂ ਝੋਨਾ ਨਹੀਂ ਬੀਜਿਆ ਗਿਆ ਜਾਂ ਉਹਨਾਂ ਦੇ ਪਰਿਵਾਰ ਦੇ ਕੋਲ ਜ਼ਮੀਨ ਨਹੀਂ ਹੈ ਤਾਂ ਉਹ ਫਿਰ ਆਪਣੇ ਆਸ-ਪਾਸ ਦੇ ਲੋਕਾਂ ਨੂੰ ਪਰਾਲੀ ਸਾੜਨ ਤੋਂ ਰੋਕਣ। ਇੱਕ ਇਹੋ ਜਿਹਾ ਹਲਫਨਾਮਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਇਹ ਕਿੱਥੋਂ ਆਇਆ ਹੋਇਆ ਵਿਚਾਰ ਹੈ? ਇਸ ਨੂੰ ਤਾਂ ਘੋਖਣਾ ਬਣਦਾ ਹੈ ਕਿ ਸਰਕਾਰ ਦੇ ਵੱਲੋਂ ਇਹ ਹੁਕਮ ਡੀਸੀਆਂ ਨੂੰ ਕੀਤੇ ਗਏ ਨੇ ਕਿ ਤੁਸੀਂ ਆਪਣੇ ਪੱਧਰ ਤੇ ਇਸ ਦਾ ਹੱਲ ਕਰੋ, ਕਿਉਂਕਿ ਇਹ ਬਹੁਤ ਹੀ ਹਾਸੋਹੀਣੀ ਗੱਲ ਲੱਗਦੀ ਹੈ। ਕਿਉਂਕਿ ਜਿੱਥੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ NGT ਦੇ ਰੂਲਾਂ ਦੇ ਮੁਤਾਬਿਕ ਸਰਕਾਰ ਆਪਣੇ ਵੱਲੋਂ ਜਿੰਨੀ ਮਦਦ ਕਰ ਸਕਦੀ ਹੈ ਉਸ ਦੇ ਨਾਲ ਕਿਸਾਨਾਂ ਨੂੰ ਇੰਨੇ ਜੋਗੇ ਬਣਾਵੇ ਕਿ ਉਹ ਆਪਣੇ ਖੇਤ ਦੇ ਵਿੱਚ ਫੂਸ ਬਚਿਆ ਹੁੰਦਾ ਹੈ, ਜੋ ਪਰਾਲੀ ਬਚਦੀ ਹੈ, ਉਸ ਦਾ ਹੱਲ ਕਰ ਸਕਣ। ਉਸ ਨੂੰ ਜਿਵੇਂ ਵੀ ਉਸ ਦਾ ਵਿਘਟਨ ਕਰਨਾ ਹੈ ਜਾਂ ਉਸ ਨੂੰ ਚੱਕਣਾ ਹੈ, ਉਸ ਨੂੰ ਕਰਨ ਦੇ ਲਈ ਉਹਨਾਂ ਨੂੰ ਜਿਹੜੀ ਮਸ਼ੀਨਰੀ ਲੋੜੀਂਦੀ ਹੈ ਉਸ ਦੇ ਸਬਸਿਡੀਆਂ ਦਿੱਤੀਆਂ ਜਾਣ। ਪਰ ਇਸ ਦੇ ਉਲਟ ਬਿਲਕੁਲ ਜਿਹੜੇ ਪਹਿਲਾਂ ਅਧਿਆਪਕ ਹੁੰਦੇ ਸੀ ਉਹ ਬਿਲਕਦੇ ਸੀ ਕਿ ਸਾਨੂੰ ਸਕੂਲੀ ਸਿੱਖਿਆ ਬੱਚਿਆਂ ਨੂੰ ਦੇਣ ਤੋਂ ਇਲਾਵਾ 36 ਤਰ੍ਹਾਂ ਦੇ ਕੰਮ ਦਿੱਤੇ ਹੋਏ ਨੇ। ਉੱਥੇ ਹੀ ਹੁਣ ਜਿਹੜੇ ਸਕੂਲ ਦੇ ਵਿੱਚ ਪੜ੍ਹ ਰਹੇ ਬੱਚੇ ਨੇ ਉਹ ਵੀ ਨਹੀਂ ਬਚੇ ਨੇ, ਉਹਨਾਂ ਨੂੰ ਵੀ ਅੱਗੇ ਕੰਮ ਦੇ ਦਿੱਤਾ ਗਿਆ ਹੈ ਕਿ ਤੁਸੀਂ ਹਲਫਨਾਮੇ ਭਰਵਾ ਕੇ ਆਪਣੇ ਮਾਪਿਆਂ ਤੋਂ ਲਿਆਉਣੇ ਨੇ, ਪਰ ਜੇਕਰ ਤੁਹਾਡੇ ਖੇਤ 'ਚ ਝੋਨਾ ਨਹੀਂ ਲੱਗਿਆ ਹੋਇਆ ਤਾਂ ਤੁਸੀਂ ਫਿਰ ਆਪਣੇ ਆਂਢ ਗੁਆਂਢ ਦੇ ਲੋਕਾਂ ਨੂੰ ਇਸ ਲਈ ਰੋਕਣਾ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ। ਪਰ ਇੱਥੇ ਇੱਕ ਵੱਡਾ ਸਵਾਲ ਤਾਂ ਇਹ ਵੀ ਉੱਠਦਾ ਹੈ ਕਿ ਅੱਜ ਕੱਲ੍ਹ ਤੁਸੀਂ ਆਪਣੇ ਆਸ-ਪਾਸ ਦੇ ਪਿੰਡਾਂ ਦਾ ਜਾਂ ਆਪਣੇ ਪਿੰਡ ਦਾ ਹੀ ਦੌਰਾ ਇੱਕ ਵਾਰ ਜ਼ਰੂਰ ਕਰ ਲਿਓ। ਉੱਥੇ ਦੇਖਿਓ ਕਿ ਕਿੰਨੇ ਕੁ ਕਿਸਾਨਾਂ ਦੇ ਬੱਚੇ ਉੱਥੇ ਪੜ੍ਹਦੇ ਨੇ, ਕਿੰਨੇ ਕੁ ਵੱਡੇ ਕਿਸਾਨਾਂ ਦੇ ਬੱਚੇ ਉੱਥੇ ਪੜ੍ਹਦੇ ਨੇ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅੱਜ ਕੱਲ੍ਹ ਪੰਜਾਬ ਦੇ ਸਕੂਲਾਂ 'ਚ ਬੱਚੇ ਪੜ੍ਹ ਰਹੇ ਨੇ ਪ੍ਰਵਾਸੀ ਮਜ਼ਦੂਰਾਂ ਦੇ, ਅਤੇ ਉਸ ਤੋਂ ਬਾਅਦ ਗਿਣਤੀ ਹੈ ਦਲਿਤ ਪਰਿਵਾਰਾਂ ਦੀ, ਜਿਨ੍ਹਾਂ ਦੇ ਕੋਲ ਨਾ ਤਾਂ ਜ਼ਮੀਨ ਹੈ ਅਤੇ ਨਾ ਹੀ ਉਹ ਇੰਨੇ ਜੋਗੇ ਨੇ ਕਿ ਠੇਕੇ ਤੇ ਲੈ ਕੇ ਪੈਲੀ ਵਾਹ ਸਕਣ। ਸੋ ਇਸੇ ਦੇ ਵਿੱਚ ਹੁਣ ਇਹ ਜਿਹੜੇ ਪੱਤਰ ਕੱਢਿਆ ਗਿਆ ਹੈ, ਇਹ DC ਕੀ ਇੰਨਾ ਜ਼ਿਆਦਾ ਉਸ ਖਿੱਤੇ ਤੋਂ ਟੁੱਟਿਆ ਹੋਇਆ ਹੈ ਕਿ ਉਸ ਨੂੰ ਇੰਨਾ ਵੀ ਗਿਆਨ ਨਹੀਂ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਕਿਸ ਕਿਸਮ ਦੇ ਬੱਚੇ ਪੜ੍ਹਨ ਦੇ ਲਈ ਆਉਂਦੇ ਨੇ। ਪਰ NGT ਦੇ ਰੂਲਾਂ ਦੇ ਮੁਤਾਬਿਕ ਸਬਸਿਡੀਆਂ ਦੇ ਕੇ ਮਸ਼ੀਨਰੀ ਮੁਹੱਈਆ ਕਰਵਾਉਣ ਦੀ ਜਗ੍ਹਾ ਦੇ ਉੱਪਰ ਸਰਕਾਰ ਇਹ ਕੁਝ ਕਰ ਰਹੀ ਹੈ, DC ਇਹ ਕੁਝ ਕਰ ਰਹੇ ਨੇ ਕਿ ਹਲਫਨਾਮੇ ਵਰਗੀਆਂ ਚੀਜ਼ਾਂ ਲਈਆਂ ਜਾ ਰਹੀਆਂ ਨੇ। ਹੁਣ ਇੱਥੇ ਸਵਾਲ ਇਹ ਵੀ ਆ ਜਾਂਦਾ ਹੈ ਕਿ ਜੇਕਰ ਲੋਕ ਸ਼ੁਰੂ ਕਰ ਦੇਣ, ਭਾਈ ਜੇ ਤੁਸੀਂ ਇਲੈਕਸ਼ਨ ਲੜਨੀ ਹੈ ਪਹਿਲਾਂ ਤੁਸੀਂ ਲਿਖ ਕੇ ਹਲਫਨਾਮਾ ਸਾਨੂੰ ਦਿਓ ਕਿ ਤੁਸੀਂ ਰਿਸ਼ਵਤਖੋਰੀ ਨਹੀਂ ਕਰੋਗੇ, ਤੁਸੀਂ 2 ਨੰਬਰੀਆਂ ਨਹੀਂ ਕਰੋਗੇ, ਤੁਸੀਂ ਸਿਰਫ ਤੇ ਸਿਰਫ ਪੰਜਾਬ ਦੇ ਜਾਂ ਆਪਣੇ ਹਲਕੇ ਦੇ ਲੋਕਾਂ ਦੇ ਹਿੱਤ ਦੀ ਗੱਲ ਕਰੋਗੇ। ਇੱਕ ਪਾਸੇ ਬਿਲਕੁਲ ਝੋਨੇ ਦੇ ਸੀਜ਼ਨ ਦੇ ਵਿਚਾਲੇ ਪੰਚਾਇਤੀ ਚੋਣਾਂ ਆ ਖੜੀਆਂ ਨੇ, ਉੱਥੇ 36 ਤਰ੍ਹਾਂ ਦੇ ਰੇੜਕੇ ਬਣੇ ਹੋਏ ਨੇ ਕਿ ਜਿਹੜੀ ਪੁਲਿਸ ਹੈ, ਜਿਹੜਾ ਪ੍ਰਸ਼ਾਸਨ ਹੈ, ਉਹ ਸਾਰਾ ਝੋਨਾ ਚੱਕਣ ਦੇ ਵਿੱਚ, ਉਸ ਦੀ ਸਾਂਭ ਸੰਭਾਲ ਦੇ ਵਿੱਚ ਮਸਰੂਫ ਹੋਊਗਾ ਜਾਂ ਫਿਰ ਗਲੀ ਗਲੀ ਤੁਰਿਆ ਫਿਰੂਗਾ ਵੋਟਾਂ ਦੇ ਲਈ, ਵੋਟਾਂ ਦੀ ਇੰਸਪੈਕਸ਼ਨ ਦੇ ਲਈ, ਤਰ੍ਹਾਂ ਦੇ ਹੋਰ ਕੰਮਾਂ ਦੇ ਲਈ। ਲੋਕ ਚੁੱਲ੍ਹਾ ਟੈਕਸ ਤਾਰਨ ਨੂੰ ਭੱਜੇ ਫਿਰਦੇ ਨੇ ਕਿ ਭਾਈ ਮੈਂ ਇਲੈਕਸ਼ਨ ਲੜਨੀ ਹੈ, ਕਿਵੇਂ ਹੋਵੇਗਾ ਸਾਰਾ। ਦੂਜੇ ਪਾਸੇ ਝੋਨਾ ਚੱਕਣ ਦੀ ਤਿਆਰੀ ਹੈ, ਤੀਜੇ ਪਾਸੇ ਸਰਕਾਰ ਨੂੰ ਫਿਕਰ ਪਿਆ ਹੋਇਆ ਹੈ ਕਿ NGT ਇੱਕ ਵਾਰ ਫਿਰ ਤੋਂ ਕਿਸੇ ਤਰੀਕੇ ਦਾ ਜੁਰਮਾਨਾ ਨਾ ਲਗਾ ਦੇਵੇ, ਉਸ ਤੋਂ ਪਹਿਲਾਂ ਹੀ ਕਿਸੇ ਤਰੀਕੇ ਦਾ ਹੱਲ ਪਰਾਲੀ ਦਾ ਕਰ ਲਿਆ ਜਾਵੇ। ਰੈੱਡ ਐਂਟਰੀ 'ਚ ਕਿਸਾਨਾਂ ਨੂੰ ਪਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਤੁਹਾਡਾ ਆਮ ਲਾਇਸੈਂਸ ਨਹੀਂ ਬਣੇਗਾ, ਤੁਹਾਡਾ ਇਹ ਨਹੀਂ ਹੋਵੇਗਾ, ਤੁਹਾਡਾ ਉਹ ਨਹੀਂ ਹੋਵੇਗਾ। ਪਰ ਜਿੱਥੇ ਸਰਕਾਰ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਉੱਥੋਂ ਸਰਕਾਰ ਥਿੜਕੀ ਹੋਈ ਨਜ਼ਰ ਆ ਰਹੀ ਹੈ ਤੇ ਬੱਚਿਆਂ ਨੂੰ ਢਾਲ ਵਾਂਗ ਵਰਤ ਕੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਹਲਫਨਾਮੇ ਲਓ। ਪਰ ਕੀ ਹਲਫਨਾਮੇ ਲੈ ਲੈਣਾ ਕੋਈ ਹੱਲ ਹੈ? ਕੀ ਹਲਫਨਾਮੇ ਲੈ ਕੇ ਵੀ ਕਦੀ ਕੋਈ ਸਿਰੇ ਕੰਮ ਚੜ੍ਹਿਆ? ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਡੇ ਵੱਡੇ ਇਸ਼ਤਿਹਾਰ ਦੇਖਦੇ ਆ ਕਿ ਨਸ਼ਾ ਛੱਡੋ ਕੋੜ ਵੱਢੋ, ਇੱਦਾਂ ਦੀਆਂ ਗੱਲਾਂ ਲਿਖੀਆਂ ਹੁੰਦੀਆਂ ਨੇ ਕਿ ਕੰਧਾਂ 'ਤੇ ਲਿਖਣ ਦੇ ਨਾਲ ਅੱਜ ਤੱਕ ਕਦੀ ਕਿਸੇ ਨੇ ਨਸ਼ਾ ਛੱਡ ਦਿੱਤਾ ਹੈ ਜਾਂ ਇਸ ਤਰੀਕੇ ਦੇ ਹਲਫਨਾਮਿਆਂ ਦੇ ਨਾਲ ਇਹ ਹੱਲ ਹੋ ਸਕਦਾ ਹੈ? ਇਸ ਦਾ ਜਵਾਬ ਤੁਸੀਂ ਇੱਕ ਵਾਰ ਜ਼ਰੂਰ ਵਿਚਾਰ ਕੇ ਘੋਖ ਕੇ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ TV USA ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।